ਰਾਏ ਫਿਰੋਜ਼ ਮੋਹਸਿਨ ਸਾਹਿਬ ਸਾਡੇ ਕੋਲ ਮੌਜੂਦ ਨੇ। ਕੋਈ ਥੋੜੀ ਜਿਹੀ ਗੱਪਸ਼ਪ। ਰਾਏ ਸਾਹਿਬ ਪੂਰਾ ਆਪਣਾ ਐਡਰੈਸ ਦੱਸਿਆ ਹੈ ਆਪਣਾ, ਕਿੱਥੋਂ ਦੇ ਰਹਿਸ਼ੀ ਜੀ? मैं बेसिक सही रैशी हाँ मौजा बोचरा चनियोट रोड अड्डा राजाबाद तो लांदी साइड ते मौजा बोचरा आबादी है जी। ਉਹਦੇ ਨਾਲ ਹੀ ਅੱਗੇ ਚਾਹ ਅਹਿਮਦ ਵਾਲਾ ਰਾਜਾਬਾਦ ਸਟਾਪ ਤੋਂ ਲਾਹਣ ਤੋਂ ਬਾਅਦ ਤਕਰੀਬਨ 1 ਕਿਲੋਮੀਟਰ ਸਫ਼ਰ ਤੇ ਚਾਹ ਅਹਿਮਦ ਵਾਲਾ ਖਰਲਾਂ ਦਾ, ਉੱਥੇ ਮੇਰੀ ਰਿਹਾਇਸ਼ ਹੈ ਜੀ। ਤੇ ਤੈਬ ਸਾਹਿਬ ਤੇ ਮੇਰਾ ਪਿੰਡ ਇੱਕ ਹੀ ਹੈ, ਮੌਜ਼ਾ ਪੁੱਛਰਾ। ਕਿਹੜੀ ਗੱਲ ਤੁਹਾਨੂੰ ਤੈਬ ਸਾਹਿਬ ਵੱਲ ਲੈ ਗਈ? ਦੇਖੋ ਜਦੋਂ ਤੁਸੀਂ ਤੈਬ ਸਾਹਿਬ ਦੇ ਸ਼ਾਗਿਰਦ ਹੋਏ ਹੋ, ਗਿਆ ਤੁਹਾਡੇ ਕੋਲ ਜੰਗ ਦੇ ਵਿੱਚ ਹੋਰ ਵੀ ਵੱਡੇ ਵੱਡੇ ਨਾਮ ਮੌਜੂਦ ਹਨ। ਬੇਸ਼ੱਕ ਜੀ। ਤੁਹਾਨੂੰ ਤੈਬ ਸਾਹਿਬ ਵੱਲ ਕਿਹੜੀ ਗੱਲ ਲੈ ਗਈ? ਅਸਲ ਗੱਲ ਸਹੀ ਦੱਸਾਂ ਤੁਹਾਨੂੰ ਜੀ ਜੀ ਕਿ ਮੈਂ ਪਹਿਲੇ 2000 ਮੇਰੇ ਖਿਆਲ ਵਿੱਚ 7 ਦੇ ਵਿੱਚ ਮੈਂ ਸ਼ਾਗਿਰਦ ਹੋਇਆ ਜਨਾਬ मोहतरम अनवर साहब रमाणा साहब। जी जी। मैनू भाई आकिब सियानी और अनवर साहब रमाणा साहब का शागिर्द कराया जी। 2009 ਦੇ ਵਿੱਚ 9 ਦੇ ਅਖੀਰ ਤੇ ਆ ਕੇ ਅਨਵਰ ਸਾਹਬ ਰਮਾਣਾ ਉਹਨਾਂ ਅੱਲਾਹ ਕਰੀ ਕਿ ਰਹਿਮਤ ਕਰਾਂ ਦਾ ਕਤਲ ਹੋ ਗਿਆ ਜੀ। ਜੀ। ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਜੀ। ਜੀ। ਮੁੜ ਉਸ ਤੋਂ ਬਾਅਦ ਮੈਂ ਸ਼ਹਿਰ ਤੋਂ ਦੂਰ ਹੋ ਗਿਆ। ਜੀ ਜੀ। ਉਦੋਂ ਉਸ 2 ਸਾਲ ਦੇ ਦੌਰਾਨ ਮਾਰ ਅੰਜਮ ਜਟਿਆਣਾ ਸਾਹਿਬ, ਮਾਰ ਗੁਲਾਮ ਜਫਰ ਅੰਜਮ ਜਟਿਆਣਾ ਸਾਹਿਬ, ਨਾਸਰ ਤੈਬ ਸਾਹਿਬ, ਇਹ ਕੁਝ ਹਸਤੀਆਂ ਮੇਰੀਆਂ ਕੁਝ ਸ਼ਕਲ ਵਾਕਿਫਾਂ ਹੋ ਗਈਆਂ। ਜੀ। 2 ਸਾਲ ਸਾਹਿਬ ਪੀਰੀਅਡ ਹੁੰਦਾ ਜੀ। ਜੀ। ਮੈਂ ਜਿਸ ਟਾਈਮ 2013 12-13 ਦੇ ਵਿੱਚ ਦੁਬਾਰਾ ਮੈਂ ਕੋਈ ਸ਼ਹਿਰ ਤੋਂ ਦੂਰ ਆ ਮੂੰ ਇੱਕ ਦਵਾਰ ਨਾਮ ਤੈਬ ਸਾਹਿਬ ਕੋ ਆਉਂਦੇ ਜਾਂਦੇ ਹਨ, ਸਾਡੇ ਕੋਲ ਤੈਬ ਸਾਹਿਬ ਅੱਡੇ ਤੇ ਬੰਦੇ ਹਨ। ਰੱਬੀ ਤੈਬ ਸਾਹਿਬ ਵੀ ਆ ਗਏ ਤੇ ਜਨਾਬ ਮਾਰ ਗੁਲਾਮ ਜਫਰ ਅੰਜਮ ਜਟਿਆਣਾ ਸਾਹਿਬ ਵੀ ਆ ਗਏ। ਇਹਨਾਂ ਆਖਿਆ ਕਿ ਯਾਰ ਸ਼ੋਰ ਲਿਖਣ ਵਾਲਾ ਹੈ ਮੋਹਸਨ, ਤੁਸੀਂ ਇਹਨੂੰ ਜਨਾਬ ਦੁਬਾਰਾ ਇਹਨੂੰ ਪਾਸੇ ਲੈ ਆਓ। ਉਸ ਤੈਬ ਸਾਹਿਬ ਦੀ ਇੱਕ ਨਾ ਬੜੀ ਗੱਲ ਹੁੰਦੀ ਆ ਕਿ ਉਹ ਆਦਨ ਕਿ ਮੈਂ ਕੋਈ ਨਾ ਰੁਕਦਾ ਪਿਆ, ਉਹ ਨਾਲ ਗੱਲ ਵੀ ਕਰਦਾ ਜਿਹੜੀ ਕਿੱਥੇ ਮੈਂ ਨਹੀਂ ਕਰਨਾ ਚਾਹੁੰਦਾ, ਉਹਨਾਂ ਦਾ ਪਿਆਰ ਹੈ ਜੀ। ਦੁਬਾਰਾ ਮਾਰ ਗੁਲਾਮ ਜਫਰ ਅੰਜਮ ਜਟਿਆਣਾ ਸਾਹਿਬ ਮੈਨੂੰ ਤੈਬ ਸਾਹਿਬ ਦਾ ਸ਼ਾਗਿਰਦ ਕਰਾਇਆ। ਮੁੜ ਮੈਂ ਇਸ ਪਾਸੇ ਆਇਆ ਤੇ ਤੈਬ ਸਾਹਿਬ ਦੇ ਜਿਹੜੇ ਹੋਰ ਜਟਿਆਣਾ ਸਾਹਿਬ ਆਪਣਾ ਕਿਉਂ ਨਾ ਕੀਤਾ? ਇਹ ਤਾਂ ਉਹਨਾਂ ਨੂੰ ਪਤਾ ਜੀ। ਮਤਲਬ ਆਪ ਵੀ ਤਾਂ ਮੌਜੂਦ ਹਨ। ਜਟਿਆਣਾ ਸਾਹਿਬ ਬੜੇ ਕੱਦ ਕਾਠ ਵਾਲੇ, ਸਾਡੇ ਕੋਲ ਬੜਾ ਸਾਡਾ ਮਾਣ ਹੈ, ਮੇਰੀ ਵਾਸਤੇ ਤਾਂ ਉਹ ਉਸਤਾਦ ਹਨ ਜੀ, ਮੇਰੀ ਵਾਸਤੇ ਤਾਂ ਹਰ ਬੰਦਾ ਉਸਤਾਦ ਹੈ। ਨਹੀਂ ਦੇਖੋ ਜੀ, ਮੈਂ ਅਗਰ ਦੇਖੋ ਜਟਿਆਣਾ ਸਾਹਿਬ ਆਪ, ਇਹ ਤਾਂ ਨਹੀਂ ਆਪਣਾ ਦਾ ਨਾਂ ਨਹੀਂ, ਉਹਨਾਂ ਤੁਹਾਨੂੰ ਆਪ, ਤੁਹਾਡਾ ਕੀ ਖਿਆਲ ਹੈ ਕਿ ਤੁਹਾਨੂੰ ਤੈਬ ਸਾਹਿਬ ਦੇ ਹਵਾਲੇ ਕਿਉਂ ਕੀਤਾ? ਉਹਨਾਂ ਦਾ ਮਕਸਦ ਇਹ ਆ ਕਿ ਮੇਰਾ ਰੁਝਾਨ ਦੌੜੇ ਵਾਲਾ ਤੇ ਤੈਬ ਸਾਹਿਬ ਉਸ ਵਕਤ ਜਦ ਦੌੜੇ ਦੇ ਟਾਪ ਸਾਡੇ ਇਲਾਕੇ ਦੇ, ਯਾਨੀ ਕਿ ਮੈਂ ਮਾਣ ਹਾਂ ਦੌੜੇ ਵਾਸਤੇ, ਤੇ ਮੇਰਾ ਲਿਖਣ ਦਾ ਅੰਦਾਜ਼ ਹੀ ਤੈਬ ਸਾਹਿਬ ਵਾਲਾ ਹੀ ਹੈ। ਉਹਨਾਂ ਮੇਰਾ ਜਨਾਬ ਮੈਨੂੰ ਤਾਂ ਤੈਬ ਸਾਹਿਬ ਦੇ ਹਵਾਲੇ ਕੀਤਾ ਵੀ ਤੁਸੀਂ ਨਾ ਆਪਣਾ ਤੈਬ ਸਾਹਿਬ ਦਾ ਕਹਿਣ ਲੈ ਕੇ ਤੁਸੀਂ ਟੁਰੋ। ਮਤਲਬ ਇਹ ਤਾਂ ਨਹੀਂ ਚੂੰਕਿ ਅੰਜਮ ਸਾਹਿਬ ਦੀ ਮੁਲਾਜ਼ਮਤ ਇਸਲਾਮਾਬਾਦ ਹੈ, ਤੈਬ ਸਾਹਿਬ ਹਰ ਵਕਤ ਇੱਥੇ ਵੀ ਮੌਜੂਦ ਨੇ, ਤੁਹਾਡਾ ਮੁੜ ਇਲਾਕਾ ਵੀ ਅੱਡਾ ਵੀ ਇਕੱਠਾ ਹੋਇਆ, ਆਉਣ ਜਾਣ ਵੀ ਇਕੱਠਾ ਹੋਇਆ, ਤਾਂ ਬਾਜੀ ਵੀ ਬੰਨਾ ਸਮਾਂਦਰੀ ਵੀ ਹੋਇਆ, ਬਲਕਿ ਕਬਰਿਸਤਾਨ ਇੱਕੋ ਹੀ ਹੈ। ਕਬਰਿਸਤਾਨ ਵੀ ਇੱਕੋ, ਡਾਕਖਾਨਾ ਹੀ ਰਲ ਗਿਆ ਨਾ ਜੀ। ਡਾਕਖਾਨਾ ਹੀ ਰਲ ਗਿਆ ਜੀ। ਉਹ ਇੱਕ ਸ਼ਾਇਰ ਆਖਿਆ ਜੀ, ਸੈਮ ਛੋਰਾ ਹੈ ਲਿਆਕਤ ਅਲੀ ਸੈਮ, ਮੈਨੂੰ ਇੱਕ ਲਾਈਨ ਬੜੀ ਯਾਦ ਹੈ ਜੀ। ਉਸ ਆਖਿਆ ਇੱਥੇ ਨਾ ਸਹੀ ਅਗਾਂ ਜੂ ਮਿਲ ਪਵਣਾ ਸਾਡਾ ਚੰਨ ਗੁਸਤਾਨ ਵੀ ਹੈ। ਵਾਹ ਵਾਹ ਵਾਹ, ਪੂਰਾ ਸ਼ੇਰ ਨਹੀਂ ਯਾਦ ਉਸ ਗੱਲ ਦਾ। ਅੱਛਾ ਮੈਨੂੰ ਇੱਕ ਸੌਰੀ ਥੋੜੀ ਗੱਲ ਮੈਂ ਕਰਦਾ ਪਿਆ, ਇੱਕ ਗੱਲ ਮੈਨੂੰ ਦੱਸੋ, ਤੁਸੀਂ ਸ਼ਾਗਿਰਦ ਰਹੇ ਹੋ ਨਾਸਰ ਅਲੀ ਤੈਬ ਸਾਹਿਬ ਦੇ ਜੀ। ਨਾਸਰ ਅਲੀ ਤੈਬ ਸਾਹਿਬ ਦਾ ਸ਼ਾਗਿਰਦ ਨੂੰ ਸਮਝਾਉਣ ਦਾ ਤਰੀਕਾ ਕੀ ਹੈ? ਦੋੜਾ ਸੀ ਦੱਸਦੇ ਪੈਣ ਕਿ ਦੋੜਾ ਤੁਸੀਂ ਲਿਖਣਾ ਤੇ ਤੈਬ ਸਾਹਿਬ ਤੁਹਾਡੇ ਉਸਤਾਦ ਨੇ, ਦੋੜੇ ਬਾਰੇ ਉਹਨਾਂ ਦੀ ਪਹਿਲਾ ਜਿਹੜਾ ਅਲਿਫ ਬੇ ਹੈ ਉਹ ਕੀ ਆ, ਜਿਹੜੀ ਸ਼ਾਗਿਰਦ ਨੂੰ ਆਖਣਾ ਜੇ ਤੈਬ ਸਾਹਿਬ ਬਣਨਾ ਜੀ, ਉਹਨਾਂ ਦੇ ਸਮਝਾਉਣ ਦੇ ਮੁਖਤਲਿਫ ਤਰੀਕੇ ਹਨ ਜੀ। ਸਭ ਤੋਂ ਪਹਿਲਾ ਤਰੀਕਾ ਉਸਤਾਦ ਜੀ ਹੈ ਵੀ ਤੁਹਾਡੇ ਕੋਲ 10 ਸਟੂਡੈਂਟ ਹੈ ਨਾ ਜੀ, ਤੇ ਤੁਸੀਂ ਉਸਤਾਦ ਜੀ ਪਰਖ ਲੈਂਦੇ ਹੋ ਕਿ ਫਲਾਣਾ ਕਿਸ ਕੈਟਾਗਰੀ ਦਾ, ਫਲਾਣਾ ਕਿਸ ਦਾ, ਫਲਾਣਾ ਕਿਸ ਕੈਟਾਗਰੀ ਦਾ, ਉਹ ਕਿੰਨਾ ਕਾਬਿਲ ਹੈ ਉਸ ਹਿਸਾਬ ਨਾਲ ਸਮਝਾਉਂਦੇ ਹਨ। ਅਗਰ ਮੋਹਸਨ ਖਰਲ ਗਿਆ ਨਾ ਤੇ ਤੈਬ ਸਾਹਿਬ ਕੋਲ ਗਿਆ, ਸ਼ੇਰ ਲੈ ਕੇ ਗਿਆ ਨਾ, ਤੇ ਮੋਹਸਨ ਖਰਲ ਦਾ ਸ਼ੇਰ ਉਹਨਾਂ ਚੈੱਕ ਕੀਤਾ ਨਾ, ਉਹਨਾਂ ਆਖਿਆ ਵੀ ਇਹ ਮੋਹਸਨ ਖਰਲ ਦਾ ਸ਼ੇਰ ਇਹ ਹੱਕ ਹੀ ਨਹੀਂ, ਉਹਨਾਂ ਕੱਢ ਕੇ ਪਰਾਂ ਮਾਰ ਛੱਡਣਾ ਜੀ। ਠੀਕ ਹੈ ਨਾ। ਨਵਾਂ ਆਉਂਦਾ ਬਿਲਕੁਲ ਨਵਾਂ ਸ਼ਾਗਿਰਦ ਆਇਆ ਨਾ, ਤਾਂ ਉਹਨੂੰ ਉਸ ਹਿਸਾਬ ਨਾਲ ਲੈ ਕੇ ਟੁਰਨਾ ਹੈ। ਉਹਨੂੰ ਹੌਲੀ ਹੌਲੀ ਸੀੜੀ ਬਾਈ ਸੀੜੀ ਉੱਤੇ ਚੜਾ ਲੈ ਕੇ ਆਉਣਾ, ਡਾਇਰੈਕਟ ਉਹਨਾਂ ਕਦੀ ਨਹੀਂ। ਮੁੜ ਕੇ ਬਾਅਦ ਔਕਾਤ ਸਾਡੇ ਉਸਤਾਦ ਹਨ ਕਿ ਉਹ ਮੁੜ ਕਦੀ ਗਾਲੀ ਬੜੀ ਕਰ ਲੈਂਦੇ ਹਨ। ਸ਼ਾਗਿਰਦ ਦੇ ਹੱਕ ਹੁੰਦਾ ਮੁੜ ਇੰਨਾ ਜਿਹੜੀ ਜ਼ੁਬਾਨ ਇਸਤੇਮਾਲ ਕਰਦੇ ਹਨ ਤੈਬ ਸਾਹਿਬ ਸਾਜੀ ਫਰਕ ਕੀਤਾ, ਉਹ ਟਰੈਟਕੇ ਦੀ ਜ਼ੁਬਾਨ ਇਸਤੇਮਾਲ ਕਰਦੇ ਹਨ, ਆਪਣੇ ਇਲਾਕੇ ਦੀ, ਆਪਣੇ ਬਜ਼ੁਰਗਾਂ ਦੇ ਯਾਦ ਦੀ ਮਣ ਦੀ ਜੀ ਹਾਂ, ਕਿਉਂਕਿ ਉਹਦਾ ਸ਼ੇਰਾਂ ਦੇ ਵਿੱਚ ਉਹ ਜ਼ਬਾਨ ਹੈ ਔਰ ਉਹਨਾਂ ਦੀ ਮਸ਼ਹੂਰੀ ਦੀ ਵਜ੍ਹਾ ਵੀ ਉਹ ਜ਼ਬਾਨ ਹੀ ਬਿਲਕੁਲ ਜੀ, ਉਹ ਲਫ਼ਜ਼ ਹੀ ਹੈ। ਇੱਕ ਦੋ ਨਾ ਜੀ ਅਸੀਂ ਤੈਬ ਮਾਰ ਗੁਲਾਮ ਜਫਰ ਅੰਜਮ ਜਟਿਆਣਾ ਸਾਹਿਬ ਤੇ ਮੈਂ ਅਸੀਂ ਮੋਟਰਸਾਈਕਲ ਜਾਂਦੇ ਨਾ, ਤੈਬ ਸਾਹਿਬ ਸ਼ਹੀਦਾਂ ਦੇ ਘਰ ਨੇ, ਤੈਬ ਸਾਹਿਬ ਤੁਸੀਂ ਗਏ ਹੋ, ਸੋ ਗਏ।
ਉੱਥੇ ਬਿਲਕੁਲ ਦਰਿਆ ਦੀ ਮਣ ਤੇ ਉੱਥੇ ਜੇ ਆਪਣੇ ਹਨ ਤਾਂ ਅੰਮਾ ਰੰਜਮ ਅੰਨਾ ਜੀ ਉਹ ਦਿਨ ਤੈਬ ਹੁੰਦਾ ਮੁੜ ਸਵਾਦ ਬੜਾ ਯਾਰਾਨਾ ਬੜਾ ਵਿਰਾ ਬਣਿਆ ਜੀ ਤੇ ਵਾਕਈ ਉਹਨਾਂ ਦੀ ਜ਼ਿੰਦਗੀ ਬੜੀ ਗੁਜ਼ਰੀ ਹੈ ਉਹਦਾ ਤੈਬ ਮੈਨੂੰ ਆਈ ਪਤਾ ਲੱਗਾ ਕਿ ਤੈਨੂੰ ਇਹ ਲਫ਼ਜ਼ ਕਿੱਥੋਂ ਲੱਭਦਾ ਹੈ ਇਹ ਤੈਨੂੰ ਇੱਥੋਂ ਲੱਭਦਾ ਹੈ ਮਣ ਤੋਂ ਲੱਭਦਾ ਜਿਹੜੇ ਤੂੰ ਇਹ ਸ਼ੇਰਾਂ 'ਚ ਇਸਤੇਮਾਲ ਕਰਦਾ ਹੈ ਜਿਹੜੇ ਅੱਗੇ ਦੋੜੇ ਵਾਸਤੇ 4 ਅਰਕਾਨ ਜਿਹੜੇ ਤੈਬ ਸਾਹਿਬ ਤੋਂ ਜੀ ਉਹ ਜ਼ਰਾ ਦੱਸਿਆ ਸਾਡੇ ਸੁਣਾਉਣ ਨਵੇਂ ਸੁਣਨ ਵਾਲੇ ਬੰਦੇ ਨਾ ਮੇਰੇ ਦੋਸਤਾਂ ਨੂੰ ਘੱਟ ਵੇਲੇ ਮੈਂ ਇਸ ਗੱਲ ਦਾ ਨਵੇਂ ਲਿਖਣ ਵਾਲੇ ਬੰਦੇ ਉਹਨਾਂ ਦੇ ਵਾਸਤੇ ਬੜੀ ਵੱਡੀ ਮੱਤ ਹੈ ਕਿ ਦੋੜਾ ਲਿਖਣਾ ਕਿਵੇਂ ਤੇ ਦੋੜੇ ਦੇ ਵਿੱਚ ਉਹ 4 ਕਿਹੜੇ ਅਰਕਾਨ ਬੜੇ ਲਾਜ਼ਮੀ। ਸਭ ਤੋਂ ਪਹਿਲਾ ਅਰਕਾਨ ਹੈ ਜੀ ਖਿਆਲ ਹੈ, ਠੀਕ ਹੈ ਨਾ ਜੀ। ਉਸ ਤੋਂ ਬਾਅਦ ਹੈ ਜੀ ਕਾਫੀ ਦਾ ਵਜ਼ਨ ਔਜ਼ਾਨ, ਠੀਕ ਹੈ ਨਾ। 3 ਨੰਬਰ ਤੇ ਹੈ ਜੀ ਜਿਹੜਾ ਤੁਸੀਂ ਉਹਨਾਂ ਕੀ ਗ੍ਰਾਮਰ। ਬਈ ਤੁਸੀਂ ਗ੍ਰਾਮਰ ਨੂੰ ਇਹ ਨਹੀਂ ਹੁੰਦਾ ਨਾ ਉਸਤਾਦ ਜੀ ਕਿ ਬਾਜ਼ ਔਕਾਤ ਬੰਦੇ ਇੱਕ ਟੁਰਦੇ ਪੈਣ ਹਾਲ ਚੋਂ ਤੇ ਮਾਜ਼ੀ ਜਾਂਦੇ ਨਾ ਤੇ ਉਹ ਐਵੇਂ ਹੀ ਲੱਗੇ ਜਾਂਦੇ ਨੇ, ਠੀਕ ਹੈ ਨਾ। ਬਈ ਤੁਸੀਂ ਹਾਲ ਚੋਂ ਮਾਜ਼ੀ 'ਚ ਗਏ ਹੋ ਤੇ ਕਿਵੇਂ ਗਏ ਹੋ, ਮੁੜ ਮਾਜ਼ੀ 'ਚ ਹਾਲ ਆਏ ਹੋ, ਹਾਲ 'ਚ ਆਏ ਤਾਂ ਕਿਵੇਂ ਆਏ ਹੋ, ਮੁਸਤਕਬਲ ਜਾਂਦੇ ਪਏ ਤਰਤੀਬ ਹੋਣੀ ਚਾਹੀਦੀ ਹੈ ਬਈ ਉਹ ਕਿਵੇਂ ਜਾਂਦੇ ਪਏ ਹੋ ਪਤਾ ਲੱਗੇ ਨਾਲ ਜਿਹੜਾ ਸੁਣਨ ਵਾਲਾ ਉਹ ਵੀ ਨਾਲ ਉਹਨੇ ਟੁਰੇ ਉਹਨੂੰ ਪਤਾ ਹੈ ਬੜੀ ਮਾਜ਼ੀ 'ਚ ਪਤਾ ਹੈ ਤੇ ਇਹ ਹਾਲ ਆਉਂਦਾ ਪਿਆ ਆਉਂਦਾ ਕਿਵੇਂ ਪਿਆ ਠੀਕ ਹੈ। ਮੋੜੋ ਮਾਜ਼ੀ ਜਾਂਦਾ ਪਿਆ ਹਾਲ 'ਚ ਜਾਂ ਮੁਸਤਕਬਲ 'ਚ ਤਾਂ ਕਿਵੇਂ ਜਾਂਦਾ ਪਿਆ ਜੀ, ਠੀਕ ਹੈ, ਬਿਲਕੁਲ ਠੀਕ ਹੈ ਨਾ। ਇਹ ਸਭ ਤੋਂ ਵੱਡੀ ਅੱਜ ਦੇ ਬਾਅਦ ਸ਼ੁਰਾ ਦੇ ਵਿੱਚ ਸਭ ਤੋਂ ਵੱਡੀ ਗਲਤੀ ਹੈ। ਤੁਸੀਂ ਨੋਟ ਕਰਸੋ ਜੀ ਬਈ ਇੱਕ ਸ਼ੇਰ ਹੈ ਨਾ ਤੇ ਉਹਦਾ ਤੁਸੀਂ ਨਾ ਦੂਆ ਹੁੰਦਾ ਜੀ ਰੱਬਤ, ਜਿਹੜਾ ਸ਼ੇਰ ਹੈ ਰੱਬਤ ਤਸਲਸਲ ਜਿਹੜਾ ਜੀ ਆ, ਯਾਨੀ ਕਿ ਉਹ ਆਦਿਆਂ ਕਿ ਤੁਸੀਂ ਦੋੜੇ ਨੂੰ ਨਾ 2 ਹਿੱਸਿਆਂ 'ਚ ਲਿਖ ਸਕਦੇ ਹੋ। ਮੈਂ ਮਤਲਬ ਹੈ ਨਾ ਜੀ, ਮਤਲਬ ਉਸਾ ਜੀ ਮਤਲਬ ਦਾ ਮਨ ਤਲੂ ਹੋਣਾ, ਸ਼ੁਰੂ ਹੋਣਾ, ਮਤਲਬ ਥਲੋਂ ਜੀ ਸਾਨੇ, ਉਹਨੂੰ ਸਾਨੀ ਵੀ ਆਖਿਆ ਜਾਂਦਾ ਤੇ ਉਹਨੂੰ ਗਿਰਾ ਵੀ ਆਖਿਆ ਜਾਂਦਾ ਹੈ ਤੇ ਉਹਨੂੰ ਜਾਫੀ ਵੀ ਆਖਿਆ ਜਾਂਦਾ ਹੈ, ਯਾਨੀ ਕਿ ਸਾਈ ਤੇ ਜਾਫੀ, ਠੀਕ ਹੈ ਨਾ। ਯਾਨੀ ਕਿ ਮਤਲਬ ਹੈ ਨਾ ਤੇ ਉਹਦਾ ਜਾਫੇ ਫਰਕ ਕੀਤਾ ਜੀ। ਤੁਹਾਨੂੰ ਕੋਈ ਵੀ ਸ਼ੇਰ ਸੁਣਾ ਦਿੰਦਾ ਜੀ, ਆਪਣਾ ਵੰਗਾ ਚਾੜ ਕੇ ਮੁਸਨ ਸੰਗਤ ਦੀਆਂ ਉਵੇ ਹੱਥ ਵੰਜਾਰੇ ਮੰਗ ਲੈ, ਨਾ ਕਰ ਨਾ ਸਕੇ ਹੁੰਦੇ ਬੈਠੋਮ ਉਸ ਬਸ਼ਰ ਗੁਜ਼ਾਰੇ ਮੰਗ ਲੈ। ਬਾਕੀ ਬੱਚੀ ਹੋਏ ਲਾਗ ਜਵਾਨੀ ਦੇ ਇੱਥੋਂ ਆ ਕੇ ਮੋੜਾ ਹੋ ਗਿਆ ਜੀ। ਬਾਕੀ ਬੱਚੀ ਹੋਏ ਲਾਗ ਜਵਾਨੀ ਦੇ ਕਹਿ ਚਾੜ ਕੇ ਖਾਰੇ ਮੰਗ ਲੈ, ਸਾ ਗਰਜ਼ਾਂ ਪਾਰੋਂ ਵੇਚਣੇ ਪਏ ਉਹ ਵੀ ਸੱਜਣ ਉਧਾਰੇ ਮੰਗ ਲੈ। ਹੁਣ ਇਹਦਾ ਸਾਹ ਜਫਦੇ ਹੁੰਦਾ ਸਾਜੀ ਕਿ ਇੱਕ ਮਤਲਬ ਹੈ ਨਾ ਜੀ, ਤੁਸੀਂ ਉਹ ਬਾਅਦ ਵਕਤ ਇੰਝ ਹੁੰਦਾ ਕਿ ਮਤਲਬ ਜਦੋਂ ਤੁਸੀਂ ਪੜ੍ਹਦੇ ਹੋ ਨਾ ਜੀ ਉਹਦਾ ਤੁਹਾਨੂੰ ਪਤਾ ਕੋਈ ਨਹੀਂ ਲੱਗਦਾ ਵੀ ਆਖਿਆ ਕੀ ਹੈ, ਉਸ ਦਾ ਜਾ ਕੇ ਸਾਨੇ ਦੇ ਵਿੱਚ ਤੁਹਾਨੂੰ ਸਾਰੀ ਗੱਲ ਸਮਝ ਲੱਗ ਜਾਂਦੀ ਹੈ, ਖੋਲ ਉੱਥੇ ਜਾਂਦੀ ਹੈ, ਉੱਥੇ ਜਾ ਕੇ ਖੋਲ ਜਾਂਦੀ ਗੱਲ। ਇਹ ਉਹ ਅਧਿਆਨ ਇਹ ਹੁੰਦਾ ਸਾਹ ਜਪ, ਬਈ ਉਹ ਸਾਹ ਪਾਇਆ ਮਤਲਬ ਤੇ ਜਿਹੜਾ ਸਾਨੀ ਹੈ ਨਾ ਜਾਂ ਗਿਰਾ ਹੈ ਉਸ ਨੂੰ ਜਪ ਕੀਤਾ ਹੈ, ਉਹ ਮਿਲਾਪ ਹੋ ਗਿਆ, ਠੀਕ ਹੈ ਨਾ ਜੀ। ਇਹ ਤੁਸੀਂ ਮਤਲਬ ਸਾਨੀ 'ਚ ਕਰ ਸਕਦੇ ਹੋ, ਮੁੜ ਤੁਸੀਂ ਅੰਤਰਾ ਤੇ ਮਕਤਾ 'ਚ ਕਰ ਸਕਦੇ ਹੋ, ਤਾਂ ਤੁਹਾਡਾ ਸ਼ੇਰ ਦਾ ਸਵਾਦ ਬਣਦਾ ਹੈ। ਜੀ ਬਹੁਤ ਸਾਰੇ ਚੁੱਕ ਸਾਡੇ ਦੋੜੇ ਦੇ ਜਿਹੜੇ ਸ਼ਾਇਰ ਨੇ ਨਾ ਜਾਂ ਜਿਹੜੇ 4 ਮਿਸਰ ਦੇ ਜਿਹੜੇ ਵੀ ਸ਼ਾਇਰੀ ਹੈ, ਬਹੁਤ ਸਾਰੇ ਲੋਕ ਐਸੇ ਹੁੰਦੇ ਨੇ ਜਿਹੜੇ ਆਖਰੀ ਮਿਸਰ ਜਾ ਕੇ ਮੁਕੰਮਲ ਗੱਲ ਕਰਦੇ ਨੇ। 3 ਮਿਸਰਿਆਂ ਦਾ ਨਿਚੋੜ ਚੌਥੇ ਮਿਸਰ ਜਾ ਕੇ ਆਉਂਦਾ। ਇਹ ਸਾਡੀ ਰਿਵਾਇਤ ਹੈ ਜੀ, ਬਿਲਕੁਲ ਦੋੜੇ ਦੀ ਰਿਵਾਇਤ। ਕੁਝ ਸ਼ਾਇਰ ਅਜੇ ਵੀ ਹਨ ਜਿਨ੍ਹਾਂ ਦਾ ਨਿਚੋੜ ਪਹਿਲਾ ਮਿਸਰ ਹੈ ਜੀ, ਬਾਕੀ ਤਰਾਏ ਉਹਦੀ ਤਸ਼ਰੀਹ ਜੀ। ਹੁਣ ਉਹਦੇ 'ਚ ਕੁਝ ਸ਼ੇਰ ਜਿਹੜੇ ਲਤਾਫ ਫਰਮਾਨੇ ਦੇ ਵੀ ਹਨ ਜੀ, ਬਿਲਕੁਲ ਜੀ। ਪਹਿਲਾ ਮਿਸਰਾ ਜਿਹੜਾ ਹੈ ਉਹ ਇੱਕ ਫਾਰਮੂਲਾ ਹੈ ਜੀ, ਉਸ ਫਾਰਮੂਲੇ ਦੀ ਤਸ਼ਰੀਹ ਜਾਂ ਉਸ ਨੂੰ ਖੋਲਣਾ ਜਿਹੜਾ ਹੈ ਉਹ ਬਾਕੀ ਤਰਾਏ ਸਾਰੀ ਸ਼ਾਇਰੀ ਨਹੀਂ ਹੁੰਦੀ ਜੀ, ਨਹੀਂ ਬਿਲਕੁਲ। ਕੁਝ ਸ਼ਾਇਰੀ ਬਹੁਤ ਸਾਰੀ ਸ਼ਾਇਰੀ ਐਸੀ ਹੈ ਕਿ ਜਿਹੜਾ ਅਖੀਰਲਾ ਮਿਸਰਾ ਹੈ ਉਹ ਨਤੀਜਾ ਅਖਜ਼ ਕਰਦਾ ਹੈ ਤੇ ਬਹੁਤ ਸਾਰੀ ਸ਼ਾਇਰੀ ਦੇ ਵਿੱਚ ਐਸਾ ਹੈ ਪਹਿਲਾ ਮਿਸਰਾ ਹੀ ਨਤੀਜਾ ਹੈ ਜੀ, ਬਾਕੀ ਤਰਾਏ ਉਸ ਦੀ ਤਸ਼ਰੀਹ ਹੈ। ਅੰਨੀ ਗੱਲ ਹੈ ਜੀ। ਮੈਂ ਵਿਕਦੇ ਮਾਲ ਦਾ ਛੇੜੂ ਨਹੀਂ, ਮੈਂ ਹਰ ਖੁਦਦਾਰ ਦਾ ਸਾਈਆਂ। ਦੋੜਾ ਮੁੱਕ ਗਿਆ ਜੀ, ਖਤਮ ਹੋ ਗਈ ਗੱਲ, ਪੂਰੀ ਹੋ ਗਈ। ਜਿਹੜੀ ਅੱਗੇ ਤਰਾਏ ਮਿਸਰੇ ਨੇ ਉਹ ਇਸੇ ਤਸ਼ਰੀਹ ਹੈ ਕਿ ਕਿਉਂ ਸਾਈ ਹੈ। ਅੰਨੀ ਗੱਲ ਉਹ ਤਾਂ ਬਿਆਨ ਕਰਨਾ ਹੈ ਨਾ ਉਸਤਾਦ ਜੀ, ਉਹ ਬਿਆਨ ਕਰ ਗਣ ਮਾਰੋ। ਹੁਣ ਵੇਖੋ ਨਾ ਉਸਤਾਦ ਜੀ, ਹੁਣ ਇੱਕ ਬਾਜ਼ ਔਕਾਤ ਉਸਤਾਦ ਜੀ ਇੱਕ ਲਾਈਨ ਹੈ ਨਾ ਜੋ ਵਿਸਰਾਮ ਤੋਂ ਪਹਿਲੇ ਖਤਮ ਹੋ ਜਾਂਦੀ ਹੈ, ਠੀਕ ਹੈ ਨਾ, ਦੋੜਾ ਪੂਰਾ ਹੋ ਜਾਂਦਾ ਹੈ ਮਿਸਰਾ ਬਸ ਵਿਸਰਾਮ ਤੋਂ ਪਹਿਲੇ ਹੀ ਖਤਮ ਹੋ ਜਾਂਦਾ। ਬੇਸਿਕਲੀ ਤਾਂ ਜਿਹੜਾ ਦੋੜੇ ਦਾ ਬਾਜ਼ ਔਕਾਤ ਇੰਜ ਹੁੰਦਾ ਹੈ ਨਾ, ਜਿਹੜਾ ਪਹਿਲੇ ਮਿਸਰੇ ਦਾ ਪਹਿਲਾ ਹਿੱਸਾ ਹੈ ਵਿਸਰਾਮ ਤੋਂ ਪਹਿਲੇ ਪੂਰਾ ਕਰ ਛੱਡਦਾ ਹੈ ਜੀ, ਸ਼ੇਰ ਪੂਰਾ ਹੋ ਜਾਂਦਾ। ਤਾਇਬ ਸਾਹਿਬ ਦਾ ਕੀ ਵੇਖਦੇ ਹੋ, ਇਸ ਤਰ੍ਹਾਂ ਦੇ ਦੋਨੋਂ ਰੰਗ ਮੌਜੂਦ ਨੇ ਜਾਂ ਪਹਿਲਾ ਮਿਸਰਾ? ਸਾਹਿਬ ਉਸਤਾਦ ਜੀ ਦੋੜੇ ਬੜਾ ਰੰਗ ਦਿੱਤਾ ਜੀ। ਮਾਰ ਅਲਤਾਫ ਅੱਲਾਹ ਉਹਨਾਂ ਨੂੰ ਹੋਰ ਇੱਜ਼ਤ ਦੇਵੇ, ਅੱਲਾਹ ਤਾਲਾ ਉਹਨਾਂ ਨੂੰ ਜ਼ਿੰਦਗੀ ਦੇਵੇ ਤੇ ਉਹ ਸਾਡੇ ਸਿਰਾਂ ਦਾ ਤਾਜ ਉਹਨਾਂ ਦਾ ਰੰਗ ਹੋ ਰਿਹਾ। ਬਿਲਕੁਲ
ਹਰ ਦਾ ਆਪਣਾ ਹਰ ਦਾ ਆਪਣਾ ਰੰਗ ਹੈ। ਤੈਬ ਸਾਹਿਬ ਦਾ ਜਿਹੜਾ ਰੰਗ ਹੈ ਨਾ ਹਿਜਰ ਦਾ ਰੰਗ ਹੈ ਟੋਟਲ, ਤੇ ਉਹਨਾਂ ਆਪਣੇ ਆਪ ਤੇ ਲਿਖਿਆ ਹੈ। ਜਦੋਂ ਸੈਯਦ ਦੀ ਬੇਗਮ ਫੌਤ ਹੋਏ ਨਾ ਜੀ, 7 ਦੀਵਾਰ ਮੇਰੇ ਕੋਲ ਆਣ, 7 ਦੀਵਾਰਾਂ ਘਰ ਰਹਿਣ, ਜਦੋਂ ਆਣ ਉਹਨਾਂ ਉੱਥੇ ਦੌੜਾ ਕੇ ਲਿਖਿਆ ਤੈਬ ਸਾਹਿਬ। ਯਾਦ ਹੈ ਸੁਣਾ? ਮੈਂ ਯਾਦ ਕਰਦਾ ਤੇ ਉਹ ਹੈ ਨਾ ਉਸਤਾਦ ਜੀ ਕਿ ਤੂੰ ਫੁੱਟਣਾ ਹਾ ਤੇ ਮੈਂ ਰੋਵਣਾ ਹਾ ਤੇ ਤੂੰ ਫੁੱਟਣਾ ਹਾ ਤੂੰ ਫੁੱਟਣਾ ਹਾ ਮੇਰੇ ਕੋਲ ਉਸਤਾਦ ਦੁਕਾਨ ਤੇ ਮੈਂ ਰਾਜਾਬਾਦ ਮੇਰੀ ਦੁਕਾਨ ਹੁੰਦੀ, ਠੀਕ ਹੈ ਜੀ, ਮੈਂ ਮੁੜ ਬਾਅਦ ਛੱਡ ਦਿੱਤੀ ਜੀ। ਤੂੰ ਫੁੱਟਣਾ ਹਾ ਤੇ ਮੈਂ ਰੋਵਣਾ ਹਾ ਤੇ ਹਾਈ ਹੋਵਣਾ ਅੱਖੀਆਂ ਲਾਲ। ਵਾਹ ਵਾਹ ਵਾਹ। ਦਰਦ ਵੇਖਣਾ ਉਸਤਾਦ ਜੀ, ਉਹਦੇ ਸੋਚ ਵੇਖਣਾ, ਦਰਦ ਵੇਖਣਾ ਜੀ। ਹੁੰਦਾ ਬੇਗਮ ਫੌਤ ਹੋਈ ਹੈ, 7 ਦੀਵਾਰ ਹੈ, ਉਹ ਜਨਾਬ ਉਦੋਂ ਫਾਰਗ ਹੋ ਕੇ ਸ਼ਾਮ ਕੋਲ ਦੀਗਰ ਘੰਟੇ ਮੇਰੇ ਕੋਲ ਆਉਂਦੇ, ਉਥੋਂ ਕਾਗਜ਼ ਚਾਹਨੇ ਪੈੜ ਚਾਹ ਕੇ ਲਿਖਦੇ ਪੈਣ ਜੀ। ਤੇ ਇਹਦਾ ਇਹ ਸ਼ੇਰ ਤਾਂ ਮੇਰੇ ਕੋਲ ਨਾ ਲਿਖਿਆ ਨੇ ਕਿ ਤੁਸਾਂ ਤੂੰ ਫੁੱਟਣਾ ਹਾ ਤੇ ਮੈਂ ਰੋਵਣਾ ਹਾ ਤੇ ਹਾਈ ਰੋਵਣਾ ਅੱਖੀਆਂ ਲਾਲ। ਅੰਨੇ ਦੁੱਧ ਜਿਹੀ ਦੇਸ ਤੇ ਦਿਸਣੀ ਹਾ ਤੇ ਠੁੱਡੇ ਲੱਗਿਆ ਹੱਸਣ ਵਾਲ। ਤੂੰ ਜਦਣ ਦਾ ਓਢੇ ਰੋਇਆ ਏ ਮੈਂ ਇੰਜ ਕੀਤਾ ਭਾਈ ਵਾਲ। ਤੇਰੀ ਕਬਰ ਤੇ ਰੱਖ ਕੇ ਦਿਲ ਆਪਣਾ ਲਿੰਬ ਛੋੜਿਆ ਗਾਰੇ ਨਾਲ। ਵਾਹ 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 ਵਾਹ। ਸਾਡੇ ਕੋਲ ਚੁੱਕੇ ਔਰਤ ਫੌਤ ਹੋ ਜਾਵੇ ਤੇ ਮਰਦ ਦਾ ਰੋਣਾ ਨਹੀਂ ਰੋਵਣ ਦਿੰਦੇ, ਆਂਦੇ ਨੇ ਕਿ ਇਹ ਨਹੀਂ ਸਹੀ ਜਨਾਬ, ਇਹ ਤਾਂ ਚਿੱਤੂ ਹੈ, ਇਹ ਜਨਾਬ ਇੰਜ ਨਹੀਂ। ਮਰਦ ਸਵਾਣੀਆਂ ਨੂੰ ਮਰਦ ਨਹੀਂ ਰੋਂਦੇ, ਤੇ ਇੰਜ ਦਾ ਵੈਣ ਜਿਹੜਾ ਹੈ ਨਾ ਸਵਾਣੀ ਨੂੰ ਮਰਦ ਤਰਫੋਂ, ਇਹ ਪਹਿਲੀ ਵਾਰੀ ਵੇਖਿਆ। ਕਮਾਲ ਹੈ, ਲਿੰਬ ਛੋੜਿਆ ਗਾਰੇ ਨਾਲ ਬਣਦਾ ਵੀ ਜਿਹੜੇ ਸਵਾਦ ਦੇ ਡੰਗ ਲੱਗੇ ਹੋਵੇ ਨਾ ਸਵਾਣੀ ਮਰਦ ਦੇ, ਤੇ ਉੱਥੋਂ ਮੁੜ ਅੱਲਾ ਨਾ ਕਰੇ ਇੱਕ ਟਾਇਰ ਵਿੱਚੋਂ ਥੜੁਕ ਜਾਵੇ, ਮੁੜ ਇੰਜ ਬਣਦਾ ਹੈ ਲਿੰਬ ਛੋੜਿਆ ਗਾਰੇ ਨਾਲ। ਨਹੀਂ ਠਹਿਰ ਤੈਬ ਸਾਹਿਬ ਦੀ ਜ਼ਿੰਦਗੀ ਦੇ ਬਾਰੇ ਕੋਈ ਦੱਸੋ ਸਾਨੂੰ। ਉਸਤਾਦ ਜੀ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਿੰਨਾ ਤੁਸੀਂ ਪੁੱਛਦੇ ਨਾ ਉਤਨੀ ਤਕਲੀਫ ਹੁੰਦੀ ਸੀ। ਉਹ ਤਕਲੀਫ ਤਾਂ ਪੂਰੇ ਉਹਨਾਂ ਦੇ ਜਾਣ ਵਾਲੇ ਪੂਰੇ ਦੀਵਾਨ ਦੇ ਵਿੱਚ ਉਸਤਾਦ ਜੀ ਉਹਨਾਂ ਆਪਣੀ ਜਿਹੜੀ ਤਕਲੀਫ ਹੈ ਸਾਰੀ ਆਪਣੇ ਦੀਵਾਨ ਦੇ ਵਿੱਚ ਦੱਸ ਦਿੱਤੀ। ਉਸਤਾਦ ਜੀ ਉਹਨਾਂ ਦੀ ਇੱਕ ਬੱਚੀ ਹੈ ਜੀ, ਉਹਨਾਂ ਦਾ ਇੱਕ ਬੱਚਾ ਹੈ ਮਜ਼ਹਰ ਤੈਬ ਵੱਡੇ ਅਸਦ ਤੋਂ ਨਿਕੜਾ ਮਜ਼ਹਰ ਹੈ ਜੀ। ਇੱਕ ਉਹ ਬੜਾ ਕਰਬ ਹੈ ਉਸਤਾਦ ਜੀ ਬਈ ਉਸ ਮਜ਼ਹਰ ਦੀ ਸ਼ਾਦੀ ਹੋਈ ਉਸ ਜਗ੍ਹਾ ਬੱਚੀ ਹੈ, ਉਹਦਾ ਬੱਚਾ ਤੇ ਵੱਡੀ ਬੱਚੀ ਆ, ਉਹ ਮਜ਼ੂਬ ਹੈ ਉਸਤਾਦ ਜੀ, ਲੱਤਾਂ ਪੈਰਾਂ ਹੱਥਾਂ ਚੋਂ ਜ਼ੁਬਾਨ ਚ ਕੁਝ ਪੀੜੇ ਤੇ ਪਈ ਹੈ ਜੀ। ਮੁੜ ਉਸਤਾਦ ਜੀ ਨਾ ਕਦੀ ਅੱਲਾਹ ਪਾਕ ਨਾ ਬੜਾ ਬੇਨਿਆਜ਼ ਹੈ ਜੀ। ਬੱਚੀ ਪੈਦਾ ਹੋਈ ਨਾ ਤੇ ਬੱਚੀ ਦੀ ਵਾਲਦਾ ਫੌਤ ਹੋ ਗਈ ਸਾਲ ਤੋਂ ਬਾਅਦ। ਮੈਂ ਅਗਲਾ ਤੁਹਾਨੂੰ ਇਹਦਾ ਸ਼ੇਅਰ ਵੀ ਸੁਣਾ ਜੀ। ਬੱਚੀ ਪੈਦਾ ਹੋਈ ਤੇ ਬੱਚੀ ਦੀ ਵਾਲਦਾ ਫੌਤ ਹੋ ਗਈ। ਮੁੜ ਜ਼ਿੰਮੇਵਾਰੀ ਆ ਗਈ ਦਾਦੀ ਤੇ, ਯਾਨੀ ਕਿ ਤੈਬ ਸਾਹਿਬ ਹੋਰਾਂ ਦੀ ਬੇਗਮ ਤੇ। ਤੈਬ ਸਾਹਿਬ ਉਸ ਵਕਤ ਆਜ਼ਾਦ ਰਹੇ ਤੇ ਅੱਲਾ ਨੂੰ ਉਹ ਗੱਲ ਵੀ ਨਾ ਚੰਗੀ ਲੱਗੀ, ਅੱਲਾਹ ਤਾਲਾ ਤੈਬ ਸਾਹਿਬ ਹੋਰਾਂ ਦੀ ਬੇਗਮ ਮਿਲਾ ਲੈ। ਮੁੜ ਸਾਰੀ ਜ਼ਿੰਮੇਵਾਰੀ ਆ ਗਈ ਤੈਬ ਸਾਹਿਬ ਤੇ। ਉਹ ਜਿਹੜਾ ਉਹਦਾ ਪੋਤਰਾ ਨਾ ਮਜ਼ਹਰ, ਉਹ ਕੋਈ ਨਹੀਂ ਨੇੜੇ ਆਉਂਦਾ ਜੀ। ਮੁੜ ਉਸਤਾਦ ਜੀ ਤੈਬ ਸਾਹਿਬ ਮੇਰੇ ਕੋਲ ਆਵਣ ਆਉਣਾ, ਜਦੋਂ ਹੀ ਆਵਣ ਆਉਣਾ ਅੱਗੇ ਉਹ ਰਹਿੰਦੇ ਆਣ ਕਿੱਦਾਂ ਹੀ ਰਹਿ ਪਿਆ ਕਿਸੇ ਦੋਸਤ ਕੋਲ, ਤੁਹਾਡੇ ਕੋਲ ਆਉਣ ਦਾ, ਤੁਹਾਡੇ ਕੋਲ ਦੋ ਡੰਗ ਰਾਣਾ, ਦੋ ਦੀਵਾਰਾਂ, 4 ਦਿਨ ਲੱਗੇ ਉਹਦੇ ਰਹਿਣਾ। ਜਦੋਂ ਮਾਂ ਦੀ ਬੇਗਮ ਫੌਤ ਹੋ ਗਏ ਨਾ, ਉਸ ਤੋਂ ਬਾਅਦ ਸਾਡੀ ਮਾਂ ਹੈ ਉਹ ਅੱਲਾਹ ਨਾਲ ਗਰੀਕ ਰਹਿਮਤ ਕਰੇ, ਜਦੋਂ ਫੌਤ ਹੋ ਗਈ ਨਾ ਉਸ ਤੋਂ ਬਾਅਦ ਤੈਬ ਸਾਹਿਬ ਉਹ ਸਾਜ ਨਾ ਸ਼ਾਮ ਦੀਗਰ ਟਾਈਮ ਦਾ ਉਸ ਨਾਲ ਅੱਡੇ ਤੇ ਆ ਜਾਣਾ, ਜਿਹਦੇ ਹੀ ਚਾਹੇ ਉਹ ਬੇਸ਼ੱਕ ਖਾਨੇ ਪਾਲ ਬੈਠਣ ਜਾਂ ਉਹਨਾਂ ਕਿ ਸਰਗੋਦੇ ਬੈਠਣ, ਜਿਹਦੇ ਹੀ ਮੁਸ਼ਾਰਾ ਪੜ੍ਹਨਾ ਉਹਨਾਂ ਘਰ ਆ ਜਾਣਾ, ਸ਼ਾਹ ਲੈਣੀ, ਸ਼ਾਹ ਲੈ ਕੇ ਵਾਪਸ ਵਗ ਜਾਣਗੇ। ਉਹਨਾਂ ਦੀ ਇਹ ਚਿੰਤਾ ਕਿ ਹੋ ਸਕਦਾ ਬੱਚੀ ਨਾਲ ਕੀ ਹੋਸੀ, ਰਿਦਾ ਉਸ ਬੱਚੀ ਨਾ ਰਿਦਾ ਬਈ ਰਿਦਾ ਭੁੱਖੀ ਹੋਸੀ ਨਾ, ਉਹਨੂੰ ਕੋਈ ਪੁੱਛਣਾ ਨਾ ਦੱਸਣਾ ਨਾ ਕੁਝ। ਉਹ ਮੇਰੇ ਕੋਲ ਤਕਰੀਬਨ 2-2.5 ਕਿਲੋਮੀਟਰ ਹੁੰਦਾ ਗਾ ਘਰ, ਇਸ ਯਾਦ ਹੀ ਮਾਣਦੇ। ਮੈਂ ਰਾਜਾਬਾਦ ਉਲਾਣਾ ਤੇ ਸਾਈ ਨਾਲ ਹੀ ਮੇਰਾ ਘਰ ਹੈ ਜੀ, ਕਬਰਿਸਤਾਨ। ਮੈਂ ਗਿਆ, ਮੈਨੂੰ ਪਤਾ ਹੈ ਮੈਂ ਗਿਆ। ਤੇ ਉੱਥੋਂ ਅੱਗੇ ਜਨਾਬ ਨਾਲ ਤੈਬ ਸਾਹਿਬ ਦਾ ਘਰ ਹੈ ਜੀ। ਜਦੋਂ ਮੁੜ ਤੈਬ ਸਾਹਿਬ ਵਾਲੀ ਫੌਤ ਹੋ ਗਏ ਨਾ ਉਸਤਾਦ ਜੀ, ਹਰ ਕਿਸੇ ਉਸਤਾਦ ਜੀ ਨਾਲ ਤੈਬ ਸਾਹਿਬ ਦੇ ਵੈਣ ਲਿਖੇ, ਪੰਜਾਬੀ ਦੇ ਵੈਣ ਲਿਖੇ ਵੀ ਤੈਬ ਸਾਹਿਬ ਫੌਤ ਹੋ ਗਏ ਤੇ ਪੰਜਾਬੀ ਯਤੀਮ ਹੋ ਗਈ, ਜਿਵੇਂ ਕਿਸੇ ਦਾ ਉਸਤਾਦ ਜੀ ਕਿਸੇ ਤੈਬ ਸਾਹਿਬ ਦਾ। ਮੈਂ ਇੱਕ ਵੈਣ ਲਿਖਿਆ ਉਸਤਾਦ ਜੀ ਉਸ ਬੱਚੀ ਦਾ, ਜਿਹੜੀ ਕਿ ਬੋਲ ਵੀ ਨਹੀਂ ਸਕਦੀ, ਚੱਲ ਵੀ ਨਹੀਂ ਸਕਦੀ, ਕੋਈ ਨੰਗ ਇਸ਼ਾਰਾ ਹੀ ਨਹੀਂ ਕਰ ਸਕਦੀ, ਬਸ ਸਹੀ। ਮੁਤੈਬ ਸਾਹਿਬ ਵਾਲੀ ਫੌਤ ਹੋ ਗਏ ਜੀ। ਮੈਂ ਆਖਿਆ ਜੀ ਮੈਂ ਵੈਣ ਉਸ ਬੱਚੀ ਦਾ ਲਿਖਿਆ ਕਿ ਬੱਚੀ ਆਦੀ ਏ ਮੈਂ ਤਾਂ ਰੋਜ਼ ਕਰੇ ਨਹੀਂ ਆ ਕहीं ਵੀ ਨਹੀਂ ਮੇਰੇ ਵੈਣ ਵਿਚਾਰੇ ਸਮਝੇ।
मैं तो रोज करनी आ कहीं भी नहीं मेरे वैन बेचारे समझे उवे लड़ छुड़वा के टुरदे रहे जेड़े हम सहारे समझे वाह बच्ची आदि कि दुपे रियारी ओसा दादी नू दुख मां भी भारे समझे वाह वाह तू भी टुर गयो दादा मां बन के मेरे कौन इशारे इशारे समझ वाह 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 मिसरा मोड़ पढ़ो जी तू भी टुर गयो दादा मां बन के मेरे कौन इशारे वाह 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 क्या बात हक दा है अच्छा जेड़ी तैयब साहब दी शायरी मैं पढ़ी सुनी उन्हां दी बेगम तो पहले काफी सुनी है मैं जी ਜਿਹੜਾ ਉਹ ਕਰਬ ਹੈ ਤੈयब ਸਾਹਿਬ ਦੀ ਸ਼ਾਇਰੀ ਦੇ ਵਿੱਚ ਹਿਜਰ ਦਾ ਇੱਕ ਅੰਦਰ ਬਹੁਤ ਜ਼ਿਆਦਾ ਹੈ ਕੀ ਸਮਝਦੇ ਹੋ ਕਿ ਉਹਦੇ ਪਿੱਛੇ ਇਹ ਤਾਂ ਪਿੱਛੇ ਅੱਲਾਹ ਤਾਲਾ ਖੈਰ ਕਰੇ ਪਿੱਛੇ ਇਹ ਬਣਿਆ ਨਾ ਜੀ ਉਸ ਤੋਂ ਪਹਿਲੇ ਵੀ ਉਹਨਾਂ ਦੀ ਸ਼ਾਇਰੀ ਦਾ ਮੁਹਾਰ ਜਿਹੜਾ ਹੈ ਉਹ ਜ਼ਿਆਦਾਤਰ ਉਸੇ ਕਰਬ ਵਾਲੀ ਹੈ ਜੀ बड़े घट ऐसे शेर नहीं विसाल दे होवे खुशी दे होवे कोई ऐसे मौके दे होवे जी जी तकरीबन अगर उन्हें सही खुशी भी होई ना सच ਤੁਹਾਡੇ ਮੂੰਹ ਗੱਲ ਹੈ ਜੀ ਅਗਰ ਉਹਨੂੰ ਖੁਸ਼ੀ ਹੋਈ ਤਾਂ ਉਹਨਾਂ ਉਸ ਨੂੰ ਵਿਸਾਲ ਵਾਲੇ ਪਾਸੇ ਲੈ ਆਂਦਾ ਉਸ ਤੱਕ ਤੁਸੀਂ ਕੀ ਸਮਝਦੇ ਤੁਹਾਡੇ ਉਸਤਾਦ ਜੀ ਤੋਂ ਕਾਫੀ ਕਰੀਬ ਰਹੇ ਹੋ ਮੈਂ ਉਸਤਾਦ ਜੀ ਉਹ ਗੱਲ ਤੇ ਕਰਨਾ ਨਹੀਂ ਚਾਹੁੰਦਾ ਜੀ ਠੀਕ ਹੈ ਨਹੀਂ ਉਹਦੇ ਪਿੱਛੇ ਦੇਖੋ ਉਹਦੇ ਪਿੱਛੇ ਇਸ਼ਕ ਹੈ ਜਾਂ ਉਹਦੇ ਪਿੱਛੇ ਕੋਈ ਘਰੇਲੂ ਮਸਾਇਲ ਹਨ ਤੁਸੀਂ ਅਗਰ ਤੁਹਾਡੇ ਜ਼ਾਹਿਰ ਹੈ ਤੁਸੀਂ ਸ਼ਾਇਰ ਹੋ ਲੇਕਿਨ ਮੈਨੂੰ ਸਿੱਖ ਹੈ ਤੁਹਾਡੇ ਉਸਤਾਦਾਂ ਦੇ ਜ਼ਿਆਦਾ ਗੱਲਬਾਤ ਕਰਨ ਦੀ ਨਾ ਜੀ ਜੀ ਜਿਹੜੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਸ਼ੇਰ ਆਪਣੇ ਉਸਤਾਦਾਂ ਦਾ ਉਹ ਸੁਣਾਓ ਦੂਏ ਨੰਬਰ ਤੇ ਉਸਤਾਦਾਂ ਦਾ ਕੋਈ ਸ਼ੇਰ ਪੜ੍ਹ ਕੇ ਤੇ ਜਿਹੜਾ ਤੁਹਾਨੂੰ ਕੋਈ ਸ਼ੇਰ ਮੁੜ ਉਸ ਦੇ ਮੁਤਾਬਿਕ ਤੁਸੀਂ ਲਿਖਣ ਦੀ ਕੋਸ਼ਿਸ਼ ਕੀਤੀ ਹੋਵੇ ਉਹ ਵੀ ਸੁਣਾਓ ਉਸਤਾਦਾਂ ਦੀ ਤਾਂ ਮੈਨੂੰ ਸਭ ਤੋਂ ਜ਼ਿਆਦਾ ਸ਼ੇਰ ਪਸੰਦ ਹੈ ਨਾ ਜੀ ਉਹਨਾਂ ਉਹੀ ਆਪਣੀ ਔਲਾਦ ਤੇ ਲਿਖਿਆ ਜੀ ਬਿਸਮਿਲ੍ਲਾ ਸੁਣਾਓ ਵਦਨ ਕੇ ਮੁੱਠੀ ਕੱਢ ਕੱਢ ਕੇ ਖਲਵਾਰਾਂ ਮੂੰਹ ਸਿਰ ਸਦਕਾ ਜਾਂਦੇ ਨਾ ਦਾ ਕੀ ਬਾਤ ਇਹ ਲਫ਼ਜ਼ ਜਿਹੜਾ ਨਾ ਇਹ ਲਫ਼ਜ਼ ਕਮ ਅਜ਼ ਕਮ ਮੈਂ ਕਾਫੀ ਸਟੱਡੀ ਕੀਤੀ ਹੈ ਦੋੜਾ ਮੇਰਾ ਫੇਵਰਟ ਸ਼ਾਇਰੀ ਦੇ ਵਿੱਚੋਂ ਮੈਨੂੰ ਕੋ ਸਿਰਫ ਪਸੰਦ ਹੈ ਦੋੜਾ ਜੀ ਬੜੀ ਚੰਗੀ ਚੰਗੀ ਗਜ਼ਲਾਂ ਲਿਖੀ ਗਈ ਮੈਨੂੰ ਪਸੰਦ ਤਰੀਨ ਮੇਰੀ ਪਸੰਦੀਦਾ ਤਰੀਨ ਸਿਰਫ ਦੋੜਾ ਜਿਹੜੇ ਇਹ ਖਿਆਲ ਹੈ ਨਾ ਕਿ ਔਰ ਇਹ ਲਫ਼ਜ਼ ਹੀ ਹੈ ਕਿ ਔਰ ਇਸ ਦੇ ਪਿੱਛੇ ਬਹੁਤ ਵੱਡਾ ਪਿੱਛੋਂ ਕਲਚਰ ਹੈ ਜੀ ਨਹੀਂ ਗੱਲ ਹੈ ਮੁੱਠੀ ਕੱਢ ਕੇ ਮੁੱਠੀ ਕੱਢਣਾ ਕੀ ਹੁੰਦਾ ਹੈ ਨਵੀਂ ਨਸਲ ਨੂੰ ਇਹ ਵੀ ਕੋਈ ਨਹੀਂ ਪਤਾ ਸਰ ਕਿ ਮੁੱਠ ਕਿਵੇਂ ਕੱਢੀ ਜੀ ਨਹੀਂ ਗੱਲ ਹੈ ਕੀ ਬਾਤ ਮਿਸਰਾ ਦੁਬਾਰਾ ਸੁਣਾਓ ਅਦਨ ਕੇ ਮੁੱਠੀ ਕੱਢ ਕੇ ਖਲਵਾਰਾਂ ਮੂੰਹ ਸਿਰ ਸਦਕਾ ਜਾਂਦੇ ਨਾ ਦਾ ਵਰਤਾਇਆ ਦੁੱਖ ਨਹੀਂ ਆਏ ਦੁੱਖੇ ਉਸੇ ਦਰਦ ਵਧਾਇਆ ਹੈ ਹਾਂ ਹਾਏ 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 ਮੁੜਗੂ ਵੇਖਣਾ ਕਰ ਬੇ ਕੇ ਜਾਂਦੇ ਕਾਨ ਠਰੇਂਦਿਆਂ ਤਤੀਆਂ ਜਾਈ ਪਾਣੀ ਝਟਿਆ ਤੈਬ ਚਨਾ ਦਾ ਵਾਹ 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 ਸ਼ਾਲਾ ਜੀਵਨ ਹੁਣ ਨਿਰਵਾਰ ਕਰੰਦੇ ਮੇਰੇ ਨਾਲ ਨਾ ਵੇਖ ਲਈ ਛਾਂ ਦਾ ਆਹ ਸ਼ਾਲਾ ਜੀਵਨ ਹੁਣ ਨਿਰਵਾਰ ਕਰੰਦੇ ਮੇਰੇ ਨਾਲ ਨਾ ਵੇਖ ਲਈ ਮੇਰੇ ਨਾਲ ਨਾ ਵੇਖ ਲਈ ਛਾਂ ਦਾ ਕੋਈ ਉਸਤਾਦ ਨੇ ਥੋੜਾ ਸੁਣ ਕੇ ਤੁਹਾਨੂੰ ਮੁੜ ਦੁਬਾਰਾ ਤਹਿਰੀਕ ਆਈ ਹੋਵੇ ਲਿਖਣ ਦੀ ਉਸ ਉਹ ਰੰਗ ਵੀ ਸੁਣਾਓ ਤੇ ਉਸਤਾਦਾਂ ਦਾ ਰੰਗ ਮੈਨੂੰ ਅਸਲ ਅਗਰ ਉਸਤਾਦਾਂ ਦੀ ਕੋਈ ਚੀਜ਼ ਪਸੰਦ ਆਈ ਤਾਂ ਦੋ ਸ਼ੇਰ ਕਤੇ ਹੁੰਦੇ ਹਨ ਯਾਨੀ ਕਿ ਆਜ਼ਾਦ ਕਤੇ ਦੋ ਸ਼ੇਰ ਕਤੇ ਜਾਂ ਦੋ ਸ਼ੇਰ ਕਤੇ ਆਖਿਆ ਜਾਂਦਾ ਜੀ ਜਿਵੇਂ ਆਖਦਾ ਨਾ ਕਿ ਉਹਨਾਂ ਬੜੀਆਂ ਗੱਲਾਂ ਕੀਤੀਆਂ ਸਾ ਜੀ ਕਿ ਦੋ ਦਿਲਾਂ ਦਾ ਇਹ ਉਹਨਾਂ ਦਾ ਵੈਸੇ ਕਤਾ ਹੈ ਜਿਹੜਾ ਮੈਨੂੰ ਬੜਾ ਪਸੰਦ ਹੈ ਜੀ ਇੱਕ ਕਹਿੰਦਾ ਇਹ ਕਤਾ ਹੈ ਇੱਕ ਹੋਰ ਕਤਾ ਉਹੀ ਉਹਨਾਂ ਔਲਾਦ ਤੇ ਲਿਖਿਆ ਜੀ ਇੱਕ ਕਹਿੰਦਾ ਇਹ ਕਤਾ ਹੈ ਕਿ ਦੋ ਦਿਲਾਂ ਦਾ ਮਿਲਾਪ ਕਿੱਥੇ ਵਾਲਾ ਮੇਰੀ ਸਿਆਪ ਕਿੱਥੇ ਵਾਹ ਦੋ ਦਿਲਾਂ ਦਾ ਮਿਲਾਪ ਕਿੱਥੇ ਵਾਲਾ ਮੇਰੀ ਸਿਆਪ ਕਿੱਥੇ ਮੇਰੇ ਸਿਰ ਤੇ ਜੇ ਤੇਰਾ ਸਾਇਆ ਹੈ ਤਾਂ ਆਪ ਕਿੱਥੇ ਵਾਹ 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 ਜੇ ਤੇਰਾ ਸਾਇਆ ਹੈ ਤਾਂ ਆਪ ਕਿੱਥੇ ਵਾਹ 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 ਉਹ ਜਿਹੜਾ ਨਾ ਔਲਾਦ ਵਾਸਤੇ ਕਤਾ ਲਿਖਿਆ ਨਾ ਉਹ ਵੀ ਮੁੱਢ ਅੱਗੇ ਦੱਸਿਆ ਵੀ ਜਿਹੜਾ ਕਰਬ ਔਲਾਦ ਦੇ ਨਾਲ ਹੋਇਆ ਜੀ ਉਹ ਦਿਨ ਕੇ ਬੁੱਠੇ ਖਾ ਗਿਆ ਹੈ ਮੁਫਲਿਸੀ ਦਾ ਡਰ ਮੇਰੀ ਔਲਾਦ ਨੂੰ ਵਾਹ ਖਾ ਗਿਆ ਹੈ ਮੁਫਲਿਸੀ ਦਾ ਡਰ ਮੇਰੀ ਔਲਾਦ ਨੂੰ ਬੁੱਠੇ ਮੀਂਹ ਤੇ ਕਰ ਜੋ ਗਏ ਬੇਘਰ ਮੇਰੀ ਔਲਾਦ ਨੂੰ ਬੁੱਠੇ ਮੀਂਹ ਤੇ ਕਰ ਜੋ ਗਏ ਬੇਘਰ ਮੇਰੀ ਔਲਾਦ ਨੂੰ ਅਦਨ ਕੇ ਚੰਦ ਦੇ ਪਾਸੇ ਉਡਣਾ ਚਾਂਦਣ ਭੁੱਖੇ ਭਾਣੇ ਬੋਲੜੇ ਚੰਦ ਦੇ ਪਾਸੇ ਉਡਣਾ ਚਾਂਦਣ ਭੁੱਖੇ ਭਾਣੇ ਭੋਲੜੇ ਲੱਭ ਜੂ ਗਏ ਘੂਗੀਆਂ ਦੇ ਪਰ ਮੇਰੀ ਔਲਾਦ ਨੂੰ ਵਾਹ ਵਾਹ
ਤਾਇਬ ਸਾਹਿਬ ਦੇ ਕੋਈ ਨਾਮੀ ਗ੍ਰਾਮੀ ਸ਼ਾਗਿਰਦਾਂ ਦਾ ਕੋਈ ਦੋ ਚਾਰ ਦੇ ਨਾਂ ਜਿਹੜੇ ਮੇਨ ਉਸਤਾਦ ਜੀ ਤਾਇਬ ਸਾਹਿਬ ਦੇ ਸ਼ਾਗਿਰਦ ਤਾਂ ਬਹੁਤ ਸਾਰੇ ਨੇ ਜੀ। ਮੈਂ ਤੇ ਇਹ ਸਮਝ ਜਿੱਥੇ ਤਾਇਬ ਸਾਹਿਬ ਗਏ ਨਾ ਉੱਥਾਂ ਹੀ ਉਹਨਾਂ ਦਾ ਇੱਕ ਸ਼ਾਗਿਰਦ ਹੋਇਆ। ਇਹਦੇ ਵਿੱਚ ਤਾਂ ਮੁਮਾਰ ਗੁਲਾਮ ਜਫਰ ਇੰਜਮ ਜਟਿਆਣਾ ਸਾਹਿਬ ਹਨ, ਉਹਨਾਂ ਦੇ ਬਹੁਤ ਸ਼ਾਗਿਰਦ ਹਨ। ਮਾਰ ਸਮਰ ਸਾਹਿਬ ਦੇ ਵੀ ਸਾਰਿਆਂ ਦੇ ਬਹੁਤ ਸ਼ਾਗਿਰਦ ਹਨ। ਤਾਇਬ ਸਾਹਿਬ ਉਹਨਾਂ ਜਿਹੜੇ ਨਾਮੀ ਗ੍ਰਾਮੀ ਸ਼ਾਗਿਰਦ ਹਨ ਨਾ ਜੀ, ਅਗਰ ਉਹਨਾਂ ਦਾ ਪਹਿਲਾ ਸ਼ਾਗਿਰਦ ਵੇਖਿਆ ਜਾਵੇ ਤੇ ਉਹ ਜਿਹਨੂੰ ਅਸੀਂ ਪਗੜੀ ਵਾਲਾ ਸ਼ਾਗਿਰਦ ਦੱਸਦੇ ਹਾਂ ਉਹ ਇਜਾਜ਼ ਹੁਸੈਨ ਜਾਦੂ ਸਾਹਿਬ ਹਨ ਜੀ। ਉਹ ਕੋਟ ਲਖਨਾਣੇ ਦੇ। ਉਸ ਤੋਂ ਬਾਅਦ ਮੇਰੇ ਖਿਆਲ 'ਚ ਅਫਤਾਬ ਸਿਆਲ ਹੈ ਜੀ, ਸਰਫਰਾਜ਼ ਅਫਤਾਬ ਸਿਆਲ ਸਾਹਿਬ, ਉਹ ਉਹਨਾਂ ਦੇ ਦੂਏ ਨੰਬਰ 'ਤੇ। ਉਸ ਤੋਂ ਬਾਅਦ ਤਾਂ ਸਿਲਸਿਲਾ ਚੱਲਣ ਲੱਗ ਗਿਆ, ਕੋਈ ਨਹੀਂ ਪਤਾ ਤੀਏ 'ਤੇ ਕੌਣ, ਚੌਥੇ 'ਤੇ ਕੌਣ, ਕੋਈ ਨਹੀਂ ਪਤਾ ਜੀ। ਲੇਕਿਨ ਜਿਹੜੇ ਇਸ ਟਾਈਮ ਹੁੰਦੇ ਇਸ ਤ੍ਰੈਟਕੇ ਦੇ ਵਿੱਚ ਅਗਰ ਮੈਂ ਥੋੜ੍ਹੇ ਜਿਹੇ ਮਸ਼ਹੂਰ ਹਨ ਸ਼ਾਇਰ ਸ਼ਾਗਿਰਦ ਹਨ ਤਾਂ ਹਾਫਿਜ਼ ਨੁਮਾਨ ਚੱਦੜ ਸਾਹਿਬ मेरे बहुत अच्छे दोस्त हैं, मेरे भाई हैं। उसके अलावा आफ्ताब सियाल हो गया, खान शबर खान बलोच हो गए, दो जनाब आतिफ खान बलोच हो गए। तो आतिफ खान उस्ताद तायब साहब, ये तायब साहब हैं। आतिफ खान हो गए जी, गुलाम बास मखफी है, गुलाम मुस्तफा आकिफ है। उसके अलावा जनाब ना मान दुआ ਜਿਹੜਾ मैं पहले एक सवाल किया है वो ना तो मुतासिर होकर कोई शेर लिखा हुआ था उन्होंने मुतासिर होके नहीं है जी उस्ताद जी। उन्होंने शेर तो मुतासिर होकर तुसा उस रंग शेर लिखण मेरी गल सुनो सा जी, मैं तुहानू गल दसना कि एक बार सादा शेर सुनाया जी, हालांकि दो लाइनां उन्हें सुनाइयां जी। जेड़ा ना कि तेरी जेब कलवतरी लिखसा तामी अंदर दे तामी संगत दा कलमा ना भरिया तेरे अंदर दे खतरे लिखसा। मेरे को उन्होंने शेर पढ़िया ना जी तो मैं उस्ताद जी क्या करने दिल दा शेर ही मुक गई। उन्हें मैंने आख्या कि आइंदा अज तो बाद तू मेरा शेर नहीं पढ़ना। इस गल दे हाफिज नुमान ही गवाह है भाई अज तो बाद तो मेरा शेर याद ही नहीं करना तो पढ़ना भी नहीं है, क्योंकि मेरे शेर तेरे उत्ते असर कर जैसे कैफियत तो आइंदा मेरा शेर पढ़ना ही नहीं तो मेरे उससे रखना ही नहीं। हालांकि मैं बड़ी कोशिश की थी उस्ताद नाल मासा कराउण दी, मैं तायब साहब उन्होंने शेरां नाल शेर लावां लिखां, लेकिन नहीं कर सकता जी। नहीं ज़ाहिर जी देखो ना उस्ताद ने शेर ना मैं पहला उस रंग च लिखण जी कोशिश की किसी शेर तो मुतासिर हो के उस रंग च कोशिश शागिर्द करते ना कोशिश जी जी कि उस्ताद आए मजमून लिखा तो असीं भी भला इस मजमून तो कोशिश करिए उस्ताद हिजर लिखा तो मैं हिजर लिखता पे जी। कोई ऐसा मखसूस शेर जो सिर्फ उन्होंने शेर सुन के तुहानू लिखा हो? नहीं ऐसा कोई शेर, ऐसा कोई शेर नहीं। अच्छा ठीक है जी, मैं गलत बयान सही करना कोई ऐसा कोई शेर नहीं, क्योंकि उन्होंने हर शेर जड़ा है ना जी वो बेमिसाल है जी। बिल्कुल हिजर के बारे आंदा हर शेर, जिवें अजकल मार अल्ताफ आंदा हर शेर बेमिसाल है जी। अगर जमाना साजी कर दें तो जमाने साजी मार अल्ताफ का कोई जोड़ नहीं, अगर वो हिजर लिख दें तो कोई जोड़ नहीं। इस तायब साहब का जो हिजर है ना वो उस्ताद जी हर शेर बेमिसाल है। अपना दौड़े दो सुनाओ अपने दौड़े उस्ताद जी के तकलीफां बहुत कमज़ोर है नूं अण साणियां साणियां पईयां, अणसाणियां साणियां पईयां, तकलीफां बहुत कमज़ोर है नूं अण साणियां साणियां पईयां, वाह जो सजना दे देस च कई राती जिंदान च राणियां, आहा वाह सजना दे देस च कई राती जिंदान च राणियां पईयां, सिख होंदियां सदरां मिलण दियां मन्नू मुसन लाणियां पईयां, वाह जिवें मुड़ तूं जाणू कई नासे इंज बाणियां बाणियां पईयां। वाह 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 बिल्कुल विचों मोहसिन काट छड्डो ते लगदा ही कि शेर ही तायब दा ये तुहाडी मुहब्बत उस्ताद जी के उस्ताद जी के सारी उम्र दा खटिया के खटिया सजना दे नामे दित्तियां, वाह वाह जो फा आया है मुहसिन सांगियां दे गल नाल वलावें दित्तियां, वाह 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 सिर कजण नूं छत ढाई कानियां दी रुत तोल के सावें दित्तियां, सिर कजण नूं छत ढाई कानियां दी रुत तोल के सावें दित्तियां, पर ता नहीं घटिया तलियां दा पैरां हेठ पछावें दित्तियां। वाह वाह एक शेर साहिब मैं रब्बी आ गया तुसीं सीरियां दी गल करदे पियो कि मेरे कोल दो सीरी हैं ते इस तरह गल कि उस किस्से दे वक्त छड़ वेणा है, उन्हां सीरियां दी गल है, उस किस्से दे वक्त छड़ वञणा है जिन्नू लेख च सीरियां ढाइयां
ਜੋ ਭਾਵੇਂ ਬਣੀਆਂ ਖਾਜੀਆਂ ਸੀਰੀਆਂ ਨੂੰ ਭਲਾ ਕਦਣ ਪੰਜੀਰੀਆਂ ਢਈਆਂ। ਵਾਹ 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 ਵਾਹ। ਭਾਵੇਂ ਬਣੀਆਂ ਖਾਜੀਆਂ ਸੀਰੀਆਂ ਨੂੰ ਭਲਾ ਕਦਣ ਪੰਜੀਰੀਆਂ ਢਈਆਂ। ਉਸ ਕਿਸੇ ਦੇ ਵਕਤ ਚ ਹਟ ਵਜਣਾ ਹੈ ਜਿਹਨੂੰ ਲੇਖ ਚ ਸੀਰੀਆਂ ਢਈਆਂ। ਜੋ ਭਾਵੇਂ ਬਣੀਆਂ ਖਾਜੀਆਂ ਸੀਰੀਆਂ ਨੂੰ ਭਲਾ ਕਦਣ ਪੰਜੀਰੀਆਂ ਢਈਆਂ। ਦਿਲਗੀਰ ਤੇ ਇਹ ਇਤਰਾਜ਼ ਨਹੀਂ ਬਣਦਾ ਜੋ ਉਹਨੂੰ ਕਿਉਂ ਦਿਲਗੀਰੀਆਂ ਢਈਆਂ। ਐਵੇਂ ਕੋਈ ਨਹੀਂ ਗੌਸ ਅਬਦਾਲ ਹੋਇਆ ਜੋ ਉਹਦਾ ਨਾਲ ਫਕੀਰੀਆਂ ਢਈਆਂ। ਵਾਹ 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 ਵਾਹ। ਤੁਹਾਡਾ ਵਿਸਰਾ ਸ਼ੇਰੀ ਦਾ ਸੁਣ ਕੇ ਸਾਡੇ ਕੋਲ ਪੰਜਾਬੀ ਤੱਕ ਬੜਾ ਵੱਡਾ ਅਖਾਣ ਚੱਲਦਾ ਹੈ ਕਿ ਇਸ ਕੰਮ ਨੂੰ ਇੰਜ ਨਬੇੜ ਛੱਡ ਜਿਵੇਂ ਸ਼ੇਰੀ ਦੀ ਰੋਟੀ ਚੁਪੜੀਂਦੀ ਹੈ। ਬੜੂਕ ਛੱਡ। ਵਾਹ 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 ਕੀ ਬਾਤ। ਬਹੁਤ ਸਾਰੀ ਗੱਲਾਂ ਕੀਤੀਆਂ ਸੁਣੀਆਂ ਔਰ ਸਮਝਣ ਦੀ ਵੀ ਕੋਸ਼ਿਸ਼ ਕੀਤੀ। ਰਾਏ ਫਿਰੋਜ਼ ਮੋਹਸਿਨ ਸਾਹਿਬ, ਨਾਸਰ ਅਲੀ ਤਾਇਬ ਸਾਹਿਬ ਦੇ ਬੜੇ ਹੋਣਹਾਰ ਤੇ ਚੈਤੇ ਸ਼ਾਗਿਰਦ ਨੇ ਤੇ ਗਵਾਡੀ ਵੀ ਹੋਏ, ਬੰਨੇ ਸਵਾਂਦਰੀ ਵੀ ਹੋਏ। ਤੇ ਜਿਵੇਂ ਉਹ ਦੱਸਦੇ ਪਏ ਨਾ ਕਿ ਤਾਇਬ ਸਾਹਿਬ ਮੈਨੂੰ ਮਨਾ ਕਰਦੇ ਹਨ ਕਿ ਮੇਰਾ ਸ਼ੇਰ ਯਾਦ ਨਾ ਕੀਤਾ ਕਰ ਤੇ ਨਾ ਪੜ੍ਹਿਆ ਕਰ, ਕਿਉਂਕਿ ਤਾਇਬ ਸਾਹਿਬ ਦੇ ਸ਼ੇਰ ਇੱਕ ਕੈਫੀਅਤ ਦਾ ਨਾਮ ਹੈ ਔਰ ਉਹ ਸ਼ੇਰ ਪੜ੍ਹ ਕੇ ਤੇ ਜਿਹੜੇ ਬੰਦੇ ਉਹਨਾਂ ਨੂੰ ਵੇਖਿਆ ਹੋਇਆ ਉਹਨਾਂ ਦੇ ਹਾਲਾਤ ਜ਼ਿੰਦਗੀ ਜਾਣਦਾ ਹੈ ਨਾ, ਉਸ ਤੇ ਵਾਕਈ ਉਹ ਕੈਫੀਅਤ ਤਾਰੀ ਹੋ ਜਾਂਦੀ ਹੈ ਜਿਹੜੀ ਕਿ ਉਹਨਾਂ ਸ਼ੇਰਾਂ ਦੇ ਵਿੱਚ ਹੈ। ਔਰ ਉਹ ਅਗਰ ਸ਼ੇਰ ਦੇ ਵਿੱਚ ਵੜੋ ਤੇ ਉਸ ਕੈਫੀਅਤ ਤੋਂ ਬਗੈਰ ਉਹ ਸ਼ੇਰ ਪੜ੍ਹੀਂਦਾ ਹੀ ਨਹੀਂ ਔਰ ਨਾ ਉਹ ਅਸਰ ਕਰਦਾ। ਜਿਹੜੇ ਤਾਇਬ ਸਾਹਿਬ ਦੇ ਸ਼ਾਗਿਰਦ ਨੇ ਉਹ ਤਾਇਬ ਸਾਹਿਬ ਉਹ ਕੈਫੀਅਤ ਵੀ ਨਾਲ ਦੇ ਗਏ ਨੇ, ਜਿੱਥੇ ਸ਼ਾਇਰੀ ਸਮਝਾ ਗਏ ਨੇ ਉਹ ਕੈਫੀਅਤ ਵੀ ਨਾਲ ਦੇ ਗਏ ਨੇ। ਜਿਹੜੀ ਉਹਨਾਂ ਦੀ ਲਫਾਜ਼ੀ ਹੈ ਉਹ ਲਫਾਜ਼ੀ ਵੀ ਸ਼ਾਗਿਰਦਾਂ ਨੂੰ ਦਾਨ ਕਰ ਗਏ ਨੇ। ਉਹਨਾਂ ਦੇ ਹਰ ਸ਼ਾਗਿਰਦ ਦੇ ਵਿੱਚ ਕਿਸੇ ਨਾ ਕਿਸੇ ਮਿਸਰਾ ਵਾਕਈ ਇੰਜ ਲੱਗਦਾ ਹੈ ਜਿਵੇਂ ਨਾਸਰ ਅਲੀ ਤਾਇਬ ਲਿਖਿਆ ਹੈ। ਔਰ ਇਹ ਹਮੇਸ਼ਾ ਇੱਕ ਬਹੁਤ ਚੰਗੇ ਉਸਤਾਦ ਦੀ ਨਿਸ਼ਾਨੀ ਹੁੰਦੀ ਹੈ ਕਿ ਸ਼ਾਗਿਰਦ ਉਹ ਆਪਣਾ ਸਾਰਾ ਕੁਝ ਉਹ ਸ਼ਾਗਿਰਦਾਂ ਨੂੰ ਦੇ ਜਾਵਣ, ਸਿਖਾ ਜਾਵਣ। ਅੱਲਾਹ ਤਾਲਾ ਉਹਨਾਂ ਨੂੰ ਗਰੀਕ ਰਹਿਮਤ ਕਰੇ, ਅੱਲਾਹ ਤਾਲਾ ਉਹਨਾਂ ਨੂੰ ਉਹਨਾਂ ਦੀ ਮਗਫਰਤ ਕਰੇ ਤੇ ਉਹਨਾਂ ਦੇ ਸਾਰੇ ਸ਼ਾਗਿਰਦਾਂ ਨੂੰ ਜਿਹੜਾ ਹੈ ਹੋਰ ਵੀ ਤੌਫੀਕ ਦੇਵੇ ਚੰਗਾ ਲਿਖਣ ਦੀ ਤੇ ਇਸ ਤਰ੍ਹਾਂ ਅਦਬ ਦਾ ਖਿਦਮਤ ਕਰਨ ਦੀ ਹੋਰ ਤੌਫੀਕ ਦੇਵੇ ਜਿਵੇਂ ਉਹ ਆਪ ਕਰ ਗਏ ਤੇ ਜਿਵੇਂ ਹੁਣ ਉਹਨਾਂ ਦੇ ਸ਼ਾਗਿਰਦ ਕਰਦੇ ਪੈਣ। ਉਂਝ ਸੱਚੀ ਗੱਲ ਇਹ ਕਿ ਇਹੋ ਜਿਹੇ ਜੀ ਜਿਹੜੀ ਹੈ ਨਾ ਉਹ ਮਾਵਾਂ ਘੱਟ ਹੀ ਜੰਮਦੀਆਂ। ਨਾਸਰ ਅਲੀ ਤਾਇਬ ਵਰਗੇ ਬਾਬੇ ਇੰਝ ਹੀ ਅਸੀਂ ਨਾ ਕੋਈ ਐਸਾ ਪ੍ਰੋਗਰਾਮ ਨਾ ਹੀ ਕੋਈ ਅਸੀਂ ਪੋਡਕਾਸਟ ਟਾਈਪ ਅਸੀਂ ਕਰੀਏ, ਬਸ ਰਾਏ ਸਾਹਿਬ ਤਸ਼ਰੀਫ ਲੈ ਆਉਣ ਤੇ ਅਸੀਂ ਗੱਪ ਸ਼ਪ ਦਾ ਜੱਟ ਬਹਾਨਾ ਹੀ ਕੋਸ਼ਿਸ਼ ਕਰਸਾਂ ਅਸੀਂ ਕਿ ਸਿਲਸਿਲਾ ਅੱਗੇ ਟੁਰਦਾ ਰਹੇ। ਜਿਹੜੇ ਵੱਡੇ ਤੋਂ ਵੱਡੇ ਸ਼ਾਇਰ ਨੇ, ਛੋਟੇ ਤੋਂ ਛੋਟੇ ਸ਼ਾਇਰ ਨੇ, ਜਿਵੇਂ ਸਬਬ ਬਣਦਾ ਗਿਆ ਮਾਰ ਅਲਤਾਫ, ਉਸਤਾਦ ਤਾਜ, ਅਰਸ਼ਾਦ ਹਸਨ ਟੈਡੀ, ਇਮਰਾਨ ਤਾਲਿਬ, ਆਕਿਬ ਸਤਿਆਨਵੀ, ਜਿਤਨੇ ਵੀ ਦੋਸਤ ਨੇ ਜਿਵੇਂ ਜਿਵੇਂ ਮੌਕਾ ਮਿਲਿਆ ਨਾ ਇਹਨਾਂ ਸਾਰਿਆਂ ਨੂੰ ਤੁਹਾਡੇ ਸਾਹਮਣੇ ਇੰਝ ਹੀ ਇੰਟਰੋਡਿਊਸ ਕਰਸਾਂ। ਇਹਨਾਂ ਦੇ ਕੋਲ ਆਪਣੀਆਂ ਜ਼ਾਤੀ ਗੱਲਾਂ ਚੁਣ ਕੇ ਪੁੱਛਸਾਂ ਜਿੱਥੋਂ ਇਹ ਸ਼ਾਇਰੀ ਵੱਲ ਪਰਤੇ ਤੇ ਜਿਹੜਾ ਰੰਗ ਸ਼ਾਇਰੀ 'ਚ ਵਰਤਦੇ ਪੈਣ ਇਹ ਰੰਗ ਆਇਆ ਕਿਵੇਂ। ਜਿਵੇਂ ਅਸੀਂ ਅੱਜ ਨਾਸਰ ਅਲੀ ਤਾਇਬ ਦੇ ਬਾਰੇ ਰਾਏ ਸਾਹਿਬ ਦੇ ਜ਼ਾਤੀ ਗੱਲਾਂ ਅਸੀਂ ਕੋਈ ਨਹੀਂ ਪੁੱਛੀਆਂ, ਉਹ ਮੋੜ ਤੇ ਅੱਜ ਚੂੰਕਿ ਤਾਇਬ ਆਈ ਤੇ ਜਿੱਥੇ ਤਾਇਬ ਹੋਵੇ ਨਾ ਤਾਂ ਸਿਰਫ ਤਾਇਬ ਹੀ ਹੁੰਦਾ ਹੈ। ਬਹੁਤ ਸ਼ੁਕਰੀਆ ਜੀ।